अस्सलाम वालेकुम। मैं हाँ रावल राठ ते तुसी वेख रहे हो वेले दी गल। इमरान खान दी इस नामनाद जमहूरी दौर दे विच मुल्तान दे अंदर होए तशद्दुद ने जनरल ज़ियाउल हक दे उस दौर दी याद ताज़ा करा दित्ती जदों आवाम सड़कां दे उत्ते एहतजाज करन आंदे सन ते पुलिस वाले लाठियां बरसांदे सन। उस जमाने दे विच लीडर जिहड़े ने वो भी आवाम दे नाल सड़कां दे उत्ते मौजूद होंदे सन। अज मुल्तान दे विच साबक वज़ीर आज़म यूसुफ रज़ा गिलानी दे बेटे नूं पुलिस वल्लों पैंदियां चपेड़ां वेख के मैनूं याद आया कि किस तरह ज़ियाउल हक दे दौर विच सियासी लीडरां नूं जिहड़े कि आवाम दे विच सड़कां दे उत्ते एहतजाज करदे सन उन्हां नूं किस तरह पुलिस वल्लों मारिया ते कुੱਟਿਆ ਜਾਂਦਾ ਸੀ। उस दौर ਦੇ ਵਿੱਚ महराज मोहम्मद खान, नबीब जालब, ਇੱਥੋਂ ਤੱਕ ਕਿ नुसरत भुट्टो ਹੋਰਾਂ ਦਾ ਵੀ ਸਿਰ ਪਾੜੇ ਗਏ। ਅੱਜ ਦੀਆਂ ਇਹ ਪੁਲਿਸ ਦੀਆਂ ਚਪੇੜਾਂ ਦੱਸਦੀਆਂ ਨੇ ਕਿ ਜ਼ਿਆਉਲ ਹਕ ਦੀ ਰੂਹ ਜਿਹੜੀ ਹੈ ਉਹ ਇਕਤਦਾਰ ਦੇ ਉੱਤੇ ਕਾਬਜ਼ ਹੈ। ਇਸ ਮੌਕੇ ਤੇ ਪੀਡੀਐਮ ਦੇ ਸਰਬਰਾਹ ਮੌਲਾਨਾ ਫਜ਼ਲੁਰ रहमान ਤੇ ਹੋਰ ਲੀਡਰਸ਼ਿਪ ਨੇ ਜਿਸ ਅਜ਼ਮ ਦਾ ਇਜ਼ਹਾਰ ਕੀਤਾ और कोई ताकत पीडीएम के जलसे को रोकेगी तो इंशाअल्लाह अवाम का सैलाब उन्हें बहा कर ले जाएगा। मैं अपने तमाम कारकुनों को हिदायत देना चाहता हूँ, तमाम पार्टियों से कहना चाहता हूँ कि वो तमाम रुकावटें तोड़ कर आएँ और जहाँ जहाँ पर पुलिस या कोई भी क़ुव्वत रास्ते में आती है उनकी क़ुव्वत को तोड़ें, उनके घेरे को तोड़ें, उससे आगे बढ़ें और अगर वो डंडा इस्तेमाल करते हैं तो आपको भी डंडा इस्तेमाल करने की इजाज़त है। ਉਸ ਤੋਂ ਲੱਗਦਾ ਹੈ ਕਿ ਕੱਲ ਦਾ ਜਲਸਾ ਅਗਰ 5 ਤੋਂ 7,000 ਬੰਦਿਆਂ ਨਾਲ ਵੀ ਕੀਤਾ ਜਾਂਦਾ ਹੈ ਤੇ ਸਮਝ ਲਓ ਕਿ ਉਹ ਜਲਸਾ ਤੇ ਉਸ ਜਲਸੇ ਦੀ ਅਹਿਮੀਅਤ 5 ਤੋਂ 7 ਲੱਖ ਬੰਦਿਆਂ ਦੇ ਜਲਸੇ ਵਰਗੀ ਹੋਵੇਗੀ। ਇਮਰਾਨ ਖਾਨ ਦੇ ਮਾਜ਼ੀ ਵੱਲ ਵੇਖਿਆ ਜਾਏ ਤੇ ਇਹ ਜਨਰਲ ਹਮੀਦ ਗੁਲ ਤੋਂ ਲੈ ਕੇ ਜਨਰਲ ਫੈਜ਼ ਹਮੀਦ ਦਾ ਜਿਸ ਤਰੀਕੇ ਨਾਲ ਜਨਰਲ ਹਮੀਦ ਗੁਲ ਨੇ ਪਾਲ ਪੋਸ ਕੇ ਇਸ ਨੂੰ ਜਵਾਨ ਕੀਤਾ, ਜਨਰਲ ਪਾਸ਼ਾ ਨੇ ਪਾਣੀ ਤੇ ਖਾਦ ਲਾ ਕੇ ਜਵਾਨ ਕੀਤਾ, ਇਸ ਤਰ੍ਹਾਂ ਅੱਜ ਪਾਰਾ ਵਾਲੇ ਜਨਰਲ ਸਾਹਿਬ ਉਸ ਬੂਟੇ ਦੀ ਆਬਿਆਰੀ ਕਰ ਰਹੇ ਨੇ ਤੇ ਰਾਖੀ ਕਰਦੇ ਨਜ਼ਰ ਆਉਂਦੇ ਨੇ। ਇਮਰਾਨ ਖਾਨ ਆਪਣੀ ਜ਼ਬਾਨ ਉਹ ਬਿਆਨ ਇਹਦੀ ਹਕੂਮਤ ਵੱਲੋਂ ਕੀਤੇ ਜਾ ਰਹੇ ਕਰਤੂਤ ਦੱਸਦੇ ਨੇ ਕਿ ਇਹ ਜਰਨੈਲਾਂ ਦਾ ਫਿਆਜ਼ੁਲ ਹਸਨ ਚੌਹਾਨ ਤੇ ਸ਼ਹਿਬਾਜ਼ ਗਿੱਲ ਹੈ। ਇਹ ਜਰਨੈਲਾਂ ਦਾ ਮੁਰਾਦ ਸ਼ਹੀਦ ਵੀ ਹੈ। ਅਗਰ ਇਹ ਸਾਰਾ ਕੁਝ ਕਰੋਨਾ ਤੋਂ ਬਚਾਅ ਵਾਸਤੇ ਹੋ ਰਿਹਾ ਹੈ ਤੇ ਕੀ ਤਮੀਰਗਰਾ ਦੇ ਵਿੱਚ ਅੱਜ ਜਮਾਤ ਇਸਲਾਮੀ ਵੱਲੋਂ ਕੀਤੇ ਜਾ ਰਹੇ ਜਲਸੇ ਵਿੱਚ ਕਰੋਨਾ ਜਿਹੜਾ ਹੈ ਉਹ ਨਹੀਂ ਫੈਲ ਰਿਹਾ? ਉਸ ਜਗ੍ਹਾ ਦੇ ਉੱਤੇ ਕਿਉਂ ਨਹੀਂ ਪੁਲਿਸ ਜਿਹੜੀ ਹੈ ਉਹ ਭੇਜੀ ਗਈ ਔਰ ਕਿਉਂ ਉਹਨਾਂ ਨੂੰ ਇਤਨੀ ਆਸਾਨੀ ਦੇ ਨਾਲ ਜਿਹੜਾ ਹੈ ਉਹ ਜਲਸਾ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ? ਇਹ ਸਭ ਕੁਝ ਦੱਸਦਾ ਹੈ ਕਿ ਕਰੋਨਾ ਅਸਲ ਮਸਲਾ ਨਹੀਂ ਹੈ, ਅਸਲ ਮਸਲਾ ਇਹਨਾਂ ਦੀ ਹਕੂਮਤ ਨੂੰ ਖਤਰਾ ਹੈ। ਕਾਸਮ ਬਾਗ ਸਟੇਡੀਅਮ ਦਾ ਕਬਜ਼ਾ ਛੁਡਾਉਣ ਵਾਸਤੇ ਜਿਸ ਤਰ੍ਹਾਂ ਪੁਲਿਸ ਤੇ ਰੇਂਜਰ ਨੂੰ ਵਰਤਿਆ ਗਿਆ ਹੈ, ਇਸ ਮੌਕੇ ਤੇ ਪੁਲਿਸ ਤੇ ਰੇਂਜਰ ਦਾ ਮੁਸ਼ਤਰਕਾ ਆਪਰੇਸ਼ਨ ਦੱਸਦਾ ਹੈ ਕਿ ਇੱਥੇ ਇਮਰਾਨ ਖਾਨ ਕੱਲਾ ਨਹੀਂ, ਪਾਰਾ ਵਾਲਾ ਇਸ ਦਾ ਬਾਬਾ ਇਹਦੇ ਨਾਲ ਹੈ ਕਿਉਂਕਿ ਰੇਂਜਰ ਜਿਹੜੀ ਹੈ ਉਹ ਇੱਕ ਮਾਨਿਆਂ ਦੇ ਵਿੱਚ ਫੌਜੀ ਹੈ। ਉਸ ਦਾ ਕਮਾਂਡਰ ਹਾਜ਼ਰ ਸਰਵਿਸ ਮੇਜਰ ਜਨਰਲ ਹੁੰਦਾ ਹੈ ਔਰ ਉਸ ਦੇ ਸਿਪਾਹੀਆਂ ਦੀ ਤਰਬੀਅਤ ਸਾਰੀ ਦੀ ਸਾਰੀ ਫੌਜ ਕਰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਨਿੱਕੇ ਦਾ ਅੱਬਾ ਜਿਹੜਾ ਹੈ ਨਿੱਕੇ ਦੇ ਨਾਲ ਆਵਾਮ ਦੇ ਖਿਲਾਫ ਕੀਤੇ ਜਾ ਰਹੇ ਇਸ ਐਕਸ਼ਨ ਵਿੱਚ ਬਰਾਬਰ ਦਾ ਸ਼ਰੀਕ ਹੈ। ਮੈਂ 3-4 ਦਿਨ ਪਹਿਲੇ ਇੱਕ ਵਲੌਗ ਕੀਤਾ ਸੀ ਕਿ ਇਮਰਾਨ ਖਾਨ ਪੁਲਿਸ ਤੋਂ ਗੋਲੀ ਚਲਵਾਉਣ ਤੋਂ ਵੀ ਬਾਜ਼ ਨਹੀਂ ਆਏਗਾ, ਲੇਕਿਨ ਮੈਨੂੰ ਇਸ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਪੁਲਿਸ ਦੇ ਨਾਲ ਰੇਂਜਰ ਨੂੰ ਵੀ ਮੈਦਾਨ ਵਿੱਚ ਲਾਏਗਾ। ਇਸ ਦਾ ਮਤਲਬ ਇਹ ਹੈ ਕਿ ਅਗਰ ਇਸ ਮੌਕੇ ਤੇ ਗੋਲੀ ਚੱਲਦੀ ਹੈ ਜਾਂ ਆਵਾਮ ਦੇ ਉੱਤੇ ਸਿੱਧੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਫਿਰ ਉਹ ਨਾਮਾਲੂਮ ਲੋਕ ਜਿਹੜੇ ਨੇ ਉਹ ਵੀ ਲਿਬਾਦਾ ਓੜ ਕੇ ਆ ਜਾਣਗੇ ਔਰ ਇਸ ਮੌਕੇ ਤੇ ਜੋ ਕੁਝ ਵੀ ਹੋਏਗਾ ਉਸ ਦਾ ਜ਼ਿੰਮੇਦਾਰ ਪੀਡੀਐਮ ਦੀ ਕਿਆਦਤ ਨੂੰ ਕਰਾਰ ਦਿੱਤਾ ਜਾਏਗਾ, ਜਦਕਿ ਅਸਲ ਗੇਮ ਖੇਡਣ ਵਾਲੇ ਜਿਹੜੇ ਨੇ ਉਹ ਨਕਾਬ ਬਣ ਕੇ ਔਰ ਨਾਮਾਲੂਮ ਸਿਮਤ ਤੋਂ ਗੋਲੀਆਂ ਮਾਰ ਕੇ ਮਾਡਲ ਟਾਊਨ ਲਾਹੌਰ ਵਰਗੇ ਸਾਨੀਆਂ ਨੂੰ ਦੌਰਾ ਕੇ ਗਾਇਬ ਹੋ ਜਾਣਗੇ। ਰਾਤ ਦੀਆਂ ਉਹ ਵੀਡੀਓਜ਼ ਜਿਹੜੀਆਂ ਪੁਲਿਸ ਵੱਲੋਂ ਆਵਾਮ ਦੇ ਉੱਤੇ ਕੀਤੇ ਜਾ ਰਹੇ ਤਸ਼ੱਦਦ ਨੂੰ ਵੇਖ ਕੇ ਮੈਨੂੰ ਉਹ ਦੌਰ ਯਾਦ ਆ ਜਾਂਦਾ ਹੈ ਜਦੋਂ ਮੈਂ ਕਰਾਚੀ ਦੇ ਵਿੱਚ ਇੰਜ ਦੀਆਂ ਜਲਸਿਆਂ ਅੰਦਰ ਸ਼ਰੀਕ ਹੁੰਦਾ ਸਾਂ ਔਰ ਉਸ ਜ਼ਮਾਨੇ ਦੇ ਵਿੱਚ ਅਸੀਂ ਨਾਰੇ ਲਾਉਂਦੇ ਹੁੰਦੇ ਸਾਂ
ਤਖਰੀਬਕਾਰ ਹਕਮਤ ਯਾਰ ਉਸ ਜ਼ਮਾਨੇ ਦੇ ਵਿੱਚ ਅਫਗਾਨਾਂ ਨੂੰ ਲਿਆ ਕੇ ਪਾਕਿਸਤਾਨ ਵਿੱਚ ਵਸਾਇਆ ਗਿਆ ਸੀ, ਜਿਨ੍ਹਾਂ ਉੱਤੇ ਹੈਰੋਇਨ ਤੇ ਕਲਾਸ਼ਨਕੋਫ ਲਿਆ ਕੇ ਆਮ ਕੀਤੀ ਸੀ। ਉਸ ਜ਼ਮਾਨੇ ਦੇ ਵਿੱਚ ਪੁਲਿਸ ਇਸੇ ਤਰ੍ਹਾਂ ਆਵਾਮ ਦੇ ਉੱਤੇ ਤਸ਼ੱਦਦ ਕਰਦੀ ਸੀ, ਲੋਕਾਂ ਦੇ ਸਿਰ ਪਾੜੇ ਜਾਂਦੇ ਸਨ ਔਰ ਚਪੇੜਾਂ ਮਾਰੀਆਂ ਜਾਂਦੀਆਂ ਸਨ। ਜਿਸ ਤਰ੍ਹਾਂ ਕੱਲ ਮੁਲਤਾਨ ਦੇ ਵਿੱਚ ਆਵਾਮ ਨੂੰ ਔਰ ਸਿਆਸੀ ਵਰਕਰਾਂ ਨੂੰ ਮਾਰਿਆ ਕੁੱਟਿਆ ਗਿਆ ਔਰ ਉਹਨਾਂ ਨੂੰ ਲਿਜਾ ਕੇ ਥਾਣਿਆਂ 'ਚ ਬੰਦ ਕਰ ਦਿੱਤਾ। ਹਕੂਮਤ ਦੇ ਇਸ ਤਸ਼ੱਦਦ ਤੋਂ ਬਾਅਦ ਮੈਂ ਸਮਝਦਾ ਵਾਂ ਕਿ PDM ਦੀ ਤਹਿਰੀਕ ਮਜ਼ੀਦ ਮਜ਼ਬੂਤ ਹੋਏਗੀ। ਇਹ ਗੱਲ ਯਾਦ ਰੱਖੋ ਕਿ ਆਵਾਮ ਨੂੰ ਡੰਡਿਆਂ ਨਾਲ ਕੁੱਟਣ ਵਾਲੀ ਹਕੂਮਤ ਕਦੇ ਵੀ ਜ਼ਿਆਦਾ ਦਿਨ ਨਹੀਂ ਕਰਦੀ, ਔਰ ਜਦੋਂ ਇਸ ਤਰ੍ਹਾਂ ਦਾ ਪੁਰਤਸ਼ੱਦਦ ਦੌਰ ਆਂਦਾ ਹੈ ਔਰ ਜਦੋਂ ਆਵਾਮ ਦੇਖਦੀ ਹੈ ਕਿ ਉਸਦੇ ਲੀਡਰ ਉਸਦੇ ਨਾਲ ਮੈਦਾਨ ਦੇ ਵਿੱਚ ਮੌਜੂਦ ਨੇ, ਤੇ ਯਾਦ ਰੱਖੋ ਕਿ ਵੱਡੇ ਅਮਰ ਵੀ ਇਸ ਦੁਨੀਆ ਤੋਂ ਇਸ ਤਰ੍ਹਾਂ ਰੁਖਸਤ ਹੋ ਜਾਂਦੇ ਨੇ, ਜਿਵੇਂ ਜ਼ਿਆਉਲ ਹਕ, ਜਿਸ ਤਰ੍ਹਾਂ ਕਿ ਅੱਜ ਮੁਸ਼ਰਫ ਦਾ ਨਾਮ ਲੈਵਾ ਕੋਈ ਨਹੀਂ ਬਚਿਆ, ਹਾਲਾਂਕਿ ਉਸ ਨੂੰ ਇਹ ਹੀ ਚੌਧਰੀ ਕਹਿੰਦੇ ਸਨ ਕਿ ਅਸੀਂ ਉਹਨਾਂ ਨੂੰ 20 ਵਾਰੀ ਵਰਦੀ ਦੇ ਵਿੱਚ ਸਦਰ ਮੁੰਤਖਬ ਕਰਾਵਾਂਗੇ। ਤੇ ਇਮਰਾਨ ਖਾਨ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਇਹਨਾਂ ਵੱਡਿਆਂ ਦੀ ਝੋਲੀ 'ਚ ਬੈਠੇ ਹੋ ਔਰ ਸਮਝ ਰਹੇ ਹੋ ਕਿ ਤੁਸੀਂ ਬਿਲਕੁਲ ਮਹਿਫੂਜ਼ ਹੋ, ਹੁਕਮਰਾਨੀ ਆਵਾਮ ਦੇ ਮਸਾਇਲ ਹੱਲ ਕਰਨ ਦੇ ਨਾਲ ਕਾਇਮ ਰਹਿੰਦੀ ਹੈ। ਆਵਾਮ ਦੇ ਉੱਤੇ ਤਸ਼ੱਦਦ ਕਦੇ ਵੀ ਇਸ ਮੁਲਕ ਨੂੰ ਮਜ਼ਬੂਤ ਨਹੀਂ ਬਣਾ। ਸਾਡੇ ਜਰਨੈਲ 40 ਸਾਲ ਤੱਕ ਸਿੱਧੀ ਔਰ 30-32 ਸਾਲ ਬਿਹਾਈਂਡ ਦਾ ਸੀਨ ਰਹਿ ਕੇ ਹਕੂਮਤ ਕਰ ਚੁੱਕੇ ਨੇ, ਪਰ ਇਹਨਾਂ ਦੀ ਅਕਲ ਤੇ ਪਿਆ ਹੋਇਆ ਪਰਦਾ ਹਲੇ ਨਹੀਂ ਹਟ ਰਿਹਾ ਤੇ ਨਾ ਹੀ ਇਹ ਹਟਾਉਣਾ ਚਾਹੁੰਦੇ ਨੇ। ਪਰ ਯਾਦ ਰੱਖੋ, ਜਿਸ ਤਰ੍ਹਾਂ ਬੰਗਾਲ ਦੇ ਵਿੱਚ ਆਵਾਮ ਦੇ ਖਿਲਾਫ ਤੁਹਾਡੀਆਂ ਬੰਦੂਕਾਂ ਤੇ ਗੋਲੀਆਂ ਕਾਮਯਾਬ ਨਹੀਂ ਹੋਈਆਂ, ਉਸ ਤਰੀਕੇ ਨਾਲ ਤੁਹਾਡੀਆਂ ਗੋਲੀਆਂ ਤੇ ਬੰਦੂਕਾਂ ਇਸ ਆਵਾਮ ਦੇ ਸਾਹਮਣੇ ਵੀ ਕਾਮਯਾਬ ਨਹੀਂ ਹੋਣਗੀਆਂ। ਇਸ ਤਰ੍ਹਾਂ ਤਸ਼ੱਦਦ ਔਰ ਸਿਆਸੀ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਜਲਸੇ ਨੂੰ ਨਾਕਾਮ ਨਹੀਂ ਬਣਾਇਆ ਜਾਂਦਾ, ਬਲਕਿ ਜਲਸੇ ਕਾਮਯਾਬ ਹੁੰਦੇ ਨੇ, ਔਰ ਇਹ ਕਾਮਯਾਬ ਜਲਸੇ ਹੀ ਤੁਹਾਡੀ ਸਿਆਸੀ ਮੌਤ ਦਾ ਸਨੇਹਾ ਨੇ। ਮੇਰੇ ਵੱਲੋਂ ਇੰਨਾ ਹੀ। ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖਾ।